ਕੰਮ ਠੀਕ ਆ ਜਿਹੜਾ ਐਂਡ ਤੇ ਛੱਟਾ ਲਾਉਂਦੀਆਂ ਓਏ क्यों जी ओ, हो की मसला है? ਸ਼ਰਮ ਕਰ ਸ਼ਰਮ ਸੌਰੀ ਸਾਹਿਬ ਤੂੰ ਜੀ ਵੀ ਜੰਮੀਆਂ ਵਾਲਾ ਇਹ ਤੇ ਜ਼ਮੀਨ ਵਾਲੇ ਦੀ ਕੀ ਗੱਲ ਜੀ ਜਾਨ की जान इथे की पहला पाਉਂਦੇ ਆ ਆ ਲੋ ਅਸਲ 'ਚ ਨਾ ਆ ਛੋਟੀ ਬੰਦਾ ਜੇ ਭੈਣ ਆ ਬੰਦਾ ਜੇ ਭਾਜੀ ਕੈਸੇ ਇਹਨਾਂ ਦੇ ਡੱਬ ਖੜੱਬੇ ਬੱਚੇ ਹੋਣੇ ਆ ਚਲੋ ਠੀਕ ਆ ਇਹਨੂੰ ਮੈਂ ਛੱਡ ਦਿੰਨਾ ਤੁਹਾਡੇ ਵੱਲ ਚਲੇ ਜਾਣਾ ਜਿੱਥੇ ਭੈਣਾਂ ਗਈਏ ਉੱਥੇ ਵਾਰ-ਵਾਰ ਨਹੀਂ ਜਾਈਦਾ ਸਾਡੀ ਤਾਂ ਸਾਰੀ ਰਿਸ਼ਤੇਦਾਰੀ ਪਰਮੰਗਮ ਆ ਜਾਂ ਕੱਚੇ ਗੋਜਰੇ मेरी गल सुन ले ਕੀ ਕਰੀ ਜਾਂਦੇ ਓ ਹੈਲੋ ਇੱਕ ਮਿੰਟ ਕੀ ਕਮਾਂ ਹੋਰ ਲੈ ਇਹ ਡਰਾਮਾ ਸਾਲ ਰਹਿਣਾ ਡਰਾਮੇ ਨੂੰ ਖੁਦਾ ਦੀ ਕਸਮ ਲੱਕੀ ਰਾਣੀ ਸਰਕਸ ਬਣਾਇਆ ਬੋਲ ਫਿਕਰੇ ਰਹਿ ਜਾਂਦੇ एडा गुस्सा करके मेनू ना विखा तू ठीक है ना ਜਾਨ अपनी भैन मेरे कमरे ਤੋਂ ਬਾਹਰ ਕੱਢ ਉਹਨੇ ਨਹੀਂ ਜਾਣਾ ਉਹ 7 ਮਹੀਨਿਆਂ ਬਾਅਦ ਆਇਆ ਉਹ ਤੇ ਇਦਾਂ ਜਿੱਦਾਂ ਲੂਮਾਂ ਤੇ ਲੱਗਾ ਵੇ ਕੀ ਮਤਲਬ ਹੈ ਤੇਰਾ ਉਹ ਯਕੀਨ ਕਰਕੇ ਜਾਣੀ ਇੰਨਾ ਕੁ ਬੁਗਾ ਖੋਲਿਆ ਵੀ ਹੁੰਦਾ ਉਹਨੇ ਰਾਤ ਨੂੰ ਉਹ ਕਿਉਂ ਉਹ ਰਾਤੀ ਮੈਨੂੰ ਕਹਿੰਦਾ ਫਰੂਟ ਲੈ ਕੇ ਆ ਹਾਂ ਮੈਂ ਇੰਜ ਕਰਕੇ ਫਰੂਟ ਲੈ ਕੇ ਆਇਆ ਮੈਨੂੰ ਕਹਿੰਦਾ ਬੂਹੇ ਦੇ ਅੰਦਰ ਕਰਕੇ ਨਾ ਮੈਨੂੰ ਫੜਾ ਦੇ ਫੇਰ ਉਹ ਮੈਂ ਇੰਜ ਕਰਕੇ ਕੇਲਿਆਂ ਦਾ ਛਾਪਰ ਅੰਦਰ ਕੀਤਾ ਅੱਛਾ ਉਹ ਮੇਰਾ ਕੇਲਿਆਂ ਨੂੰ ਹੱਥ ਲੱਗਾ ਮੈਂ ਆ ਗਿਆ ਤੇ ਪਹਿਲੇ ਵੀ ਪਏ ਇੱਕ ਬਹੁਤ ਚੰਗਾ ਹੋਇਆ ਤੇਰੇ ਨਾਲ ਜਾਨ ਜੀ ਜੀ ਸਬਰ ਕਿਸੇ ਚੀਜ਼ ਦਾ ਨਾਂ ਹੈ ਨਹੀਂ ਹੈ ਮੇਰੇ ਕੋਲ ਨਹੀਂ ਕਰ ਸਕਦੀ ਮੈਂ ਸਬਰ ਮੇਰਾ ਕਮਰਾ ਖਾਲੀ ਕਰਾ ਇਸ ਤਰ੍ਹਾਂ ਜਾਨ ਆਪਣਾ ਘਰ ਖਰਾਬ ਹੋਏਗਾ ਉਹ ਮੇਰੀ ਭੈਣ ਹੈ ਮੈਂ ਕਿਹੜੇ ਮੂੰਹ ਨਾਲ ਕਹਿ ਦਾਂ ਕਿ ਤੂੰ ਤਿੱਤਰ ਬਿੱਤਰ ਹੋ ਜਾ ਐਸੇ ਮੂੰਹ ਨਾਲ ਹੈਲਮਟ ਪਾ ਕੇ ਸ਼ੀਸ਼ਾ ਚੁੱਕ ਕੇ ਕਹਿੰਦੇ ਫੇਰ ਲੈ ਲਈ ਉੱਤੇ ਕਹਿਣ ਤੁਸੀਂ ਆਪਣੀਆਂ ਭੈਣਾਂ ਨੂੰ ਕਹਿੰਦੇ ਹੋਵੋਗੇ ਅਸੀਂ ਨਹੀਂ ਕਹਿੰਦੇ ਹੁਣ ਕੀ ਕਰਨਾ ਬੁਲਾਓ ਹੈਲੋ ਉਹਨੂੰ। ਮੈਂ ਤੈਨੂੰ ਨਾ ਆਖਰੀ ਵਾਰੀ ਕਹਿ ਰਹੀ ਆ ਆਪਣੀ ਭੈਣ ਤਾਂ ਬਣਵਾਈ ਉਹਨੂੰ ਮੇਰੇ ਕਮਰੇ ਚੋਂ ਬਾਹਰ ਕੱਢ ਨਹੀਂ ਤੇ ਤੇਰੀ ਖੈਰ ਕੋਈ ਨਹੀਂ ਬਾਜੀ ਮਸਲਾ ਪਤਾ ਕੀ ਆ ਮੈਂ ਤੇਰੀ ਬੁੱਢੀ ਆ ਹਲੇ ਕਿਹੜਾ ਕੋਈ ਬੱਚਾ ਹੋਇਆ ਮੈਂ ਇੱਕ ਦੋ ਵਾਰੀ ਕਹਿ ਸਕਦਾ ਬਾਜੀ ਲੈ ਲਓ। ਇੱਕ ਦੋ ਬੱਚੇ ਹੋਣਗੇ ਤੇ ਮੈਂ ਨਹੀਂ ਕਹਿੰਦਾ ਮੈਨੂੰ ਵੀ ਪਤਾ ਬਾਜੀ ਕਹਿਣ ਨਾਲ ਕਾਹ ਟੁੱਟ ਜਾਂਦਾ ਇਹ ਪਹਿਲੀ ਰਾਤ ਹੀ ਟੁੱਟੀਆਂ ਨਾ ਉਹਨੇ ਮਾੜੀ ਜਿਹੀ ਆਈ ਕੀਤੀ ਕਹਿੰਦਾ ਵੀਰੇ ਕੀ ਹੋਇਆ ਇਹ ਚਾਸੇ ਵਾਲੀ ਕਿਹੜੀ ਗੱਲ ਆ ਅਸੀਂ ਰਹਿਮ ਦੇ ਲਾਂ ਓਹ ਤੇਰੀ ਸਹਿ ਸੇ ਲਾਨਤ ਅੱਬਾ ਜੀ ਕੀ ਅੱਬਾ ਜੀ ਵੀ ਤੇਰੀ ਭੈਣ ਦੇ ਨਾਲ ਰਲੇ ਨੇ ਓਏ ਓ ਦੱਲੂ ਉਹ ਪਹਿਲੋਈ ਤੇਰਾ ਉਹਦਾ ਨਾਂ ਦੱਲੂ ਆ ਮੈਂ ਭੁੰਡੀ ਬਾਹਰ ਆਏ ਆਇਆ ਜਾਂਦਾ ਕਿਉਂ ਨਹੀਂ ਮੈਂ 7 ਮਹੀਨੇ ਤੈਨੂੰ ਪਤਾ ਵੀ ਜੇਲ੍ਹ 'ਚ ਕੱਟ ਕੇ ਆਇਆ ਤੇ ਹੁਣ ਮੈਂ ਡਬਲਾਂ ਲਾਉਣੀਆਂ ਮੇਰੇ ਕੰਮ ਸਿਰ ਤੇ ਚੜਿਆ ਪਿਆ ਵੀਰੇ ਉਹ ਤੇਰਾ ਵਿਆਹ ਕੀਤਾ ਕਿ ਤੈਨੂੰ ਬੈਂਡਰ ਤੇ ਖੜਾ ਕੀਤਾ ਬੈਂਡਰ ਵਾਲਾ ਹਿਸਾਬ ਹੋਇਆ ਪਿਆ ਮਿੰਟ ਬਾਅਦ ਨਲੀ ਲਾਉਣੀ ਪੈਂਦੀ ਆ ਮੈਂ ਹੁਣ ਥੱਪੜ ਮਾਰ ਕੇ ਤੇਰੀ ਨਲੀ ਵਗਾ ਦੇਣੀ ਆ ਮੈਂ ਸਿਰਫ ਮੇਰੇ ਕੋਲ ਹੁਣ ਦਸਤਾਨੇ ਹੁਣ ਮੈਂ ਵੀ ਤੇਰੇ ਚੰਡਾ ਮਾਰ ਸਕਦਾ ਲੇਕਿਨ ਮੈਂ ਨਹੀਂ ਮਾਰਨੀ ਆ ਮੇਰਾ ਨਹੀਂ ਦਿਲ ਕਰਦਾ ਮੈਂ ਗੰਦ 'ਚ ਹੱਥ ਮਾਰਾਂ ਆਪਣੀ ਬੀਵੀ ਇੱਥੋਂ ਫੜ ਆਪਣੇ ਪਿੰਡ ਨਿਕਲ ਮੈਂ ਕਿਤੇ ਵੀ ਨਹੀਂ ਜਾਣਾ ਮੈਂ ਕਿੱਥੇ ਚਲੇ ਜਾਵਾਂ ਵੇ ਕਿਉਂ ਨਹੀਂ ਜਾਣਾ ਤੂੰ ਕਿਉਂ ਆ ਕੇ ਸਾਡੇ ਜਿਹੜੀਆਂ ਗੋੜੀਆਂ 'ਚ ਬਹਿ ਗਿਆ ਮੈਂ ਤਾਂ ਤੇਰੇ ਤੇ ਹੈਰਾਨ ਆ ਕਿਉਂ ਆਹ ਬੰਦਾ ਤੇਰਾ ਹਾਂਜੀ ਇਹਨੂੰ ਗਰਮ ਪਾਣੀ ਕਰ ਦਿੰਨੀ ਆ ਇਹਨੂੰ ਜੀ ਇਹ ਤਾਂ ਦਿਨੇ ਐਡਾ ਪੈਰਾਂ ਥੱਲੋਂ ਜ਼ਮੀਨ ਕੱਢਦਾ ਵਾ ਇਹ ਤਾਂ ਜਦੋਂ ਘੱਟ ਲੈਟ 'ਚ ਕਿਦਾਂ ਦਾ ਲੱਗਦਾ ਹੋਣਾ ਦੇਖ ਇਹੋ ਜਿਹੀ ਗੱਲਾਂ ਨਾ ਕਰ ਠੀਕ ਹੈ ਨਾ ਮੇਰਾ ਖਾਵੇ ਦੇ ਮੈਂ ਤਾਂ ਹੈਰਾਨ ਆ ਵੀ ਤੂੰ ਇਹਦੀ ਵਜ੍ਹਾ ਨਾਲ ਨਹਾਉਂਦੀ ਹੋਏਗੀ ਹੋਰ ਕਿਸੇ ਖੋਤੀ ਦੇ ਬੱਚੇ ਮੈਂ ਗਾਰਾ ਡੱਬੇ ਦਾ ਪਾ ਦੇਣਾ ਤੇ ਐ ਮੈਨੂੰ ਨਾ ਤੂੰ ਗੋਲ ਗੱਲਾਂ ਸੀ ਨਾ ਤੂੰ ਆਪਣੀ ਬੁੱਢੀ ਰਹਿ ਤੇ ਚੱਲ ਤੇ ਕਮਰਾ ਖਾਲੀ ਕਰ ਸਾਡਾ ਖਾਲੀ ਕਰ ਦਿਓ। ਮੈਂ ਇੱਥੋਂ ਜਾਣਾ ਨਹੀਂ ਸਿਰਫ ਤੁਹਾਡੀ ਵਜ੍ਹਾ ਨਾਲ ਮੈਂ ਥੋੜਾ ਜਿਹਾ ਦਰਵਾਜ਼ਾ ਖੁੱਲਾ ਰੱਖਦਾ ਹੁੰਨਾ ਕਿ ਤੁਹਾਡੀ ਝਾਤੀ ਪਰੰਦੇ ਤੇ ਤੁਹਾਡਾ ਦਿਲ ਨੂੰ ਸਕੂਨ ਮਿਲਦਾ ਰਹੇ ਵੇ ਸਕੂਨ ਨਹੀਂ ਆਉਂਦਾ ਇਹਨੂੰ ਬੇਹਯਾਈ ਕਹਿੰਦੇ ਆ ਚੱਲ ਕਰੋ ਬੇਹਯਾਈ ਤੇ ਤਾਂ ਹੋਵੇ ਨਾ ਕਿ ਮੈਂ ਦਰਵਾਜ਼ਾ ਅੰਦਰੋਂ ਬੰਦ ਕਰਾਂ ਹੈ ਬੇਹਯਾਈ ਇਹਨੂੰ ਕਹਿੰਦੇ ਆ ਅਸੀਂ ਦਰਵਾਜ਼ਾ ਖੋਲ ਕੇ ਪਤਾ ਕੀ ਗੱਲ ਆ ਤੁਸੀਂ ਅਗਰ ਇਸ ਘਰ ਦੇ ਵਿੱਚ ਮੈਂ ਰਹਿ ਰਿਹਾ ਤੁਸੀਂ ਵੀ ਤਾਂ ਇਸੇ ਘਰ ਦੇ ਉਹਨੇ ਮੈਂਬਰ ਹੋ ਜਿਹਨੇ ਮੈਂ ਆ ਹੁਣ ਤੂੰ ਇੱਥੋਂ ਜਾਣਾ ਕਿ ਨਹੀਂ ਮੈਂ ਨਹੀਂ ਜਾਣਾ ਸਾਲੂ ਮੈਂ ਨਹੀਂ ਜਾਣਾ ਜਾਣਾ ਪੈਣਾ ਸਾਲੂ ਹੈ ਮੈਂ ਨਹੀਂ ਜਾਵਾਂਗਾ ਇੱਥੋਂ ਸਾਲੂ ਕਾਲੂ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਦੇਖੀ ਹੁਣ ਇਹਦੇ ਮੱਥੇ ਚੋਂ ਅੱਗ ਨਿਕਲੂਗੀ ਦੇਖੀ ਮਾਲੂ ਸਾਲੂ ਮੈਂ ਨਹੀਂ ਮਾਂ ਦੀ ਆਹ ਮੇਰੀ ਗੱਲ ਸੁਣ ਆ ਜਿਹੜਾ ਤੂੰ ਰੋੜਾ ਲੱਭਣ ਗਿਆ ਘਰ ਚਲੇ ਜਾਣਾ ਮੈਂ ਤੈਨੂੰ ਸਾਰਾ ਜਾਣਦਾ ਚੱਲ ਕਰ ਮੁੜ ਜਾ ਨਹੀਂ ਜਾਵਾਂਗਾ ਨਹੀਂ ਜਾਵਾਂਗਾ ਨਹੀਂ ਜਾਵਾਂਗਾ ਮੈਂ ਦੇਖਾਂਗਾ ਮੈਨੂੰ ਕੌਣ ਕੱਢਦਾ ਮੈਂ ਇਸ ਘਰ ਦਾ ਜਵਾਈ ਭਾਈ ਮੈਂ ਦੇਖਾਂਗਾ ਮੈਨੂੰ ਕੌਣ ਕੱਢਦਾ ਇੱਕ ਮਿੰਟ ਮੈਨੂੰ ਆਪਣੇ ਪੱਠੇ ਸਿੱਧੇ ਪੱਧਰੇ ਕਰ ਲੈਣ ਦਿਓ ਮੇਰੇ ਪੱਠੇ ਇੱਕ ਵਾਰੀ ਸਿੱਧੇ ਹੋ ਜਾਣ ਮੈਂ ਤੁਹਾਨੂੰ ਉੱਲੂ ਦੇ ਪੱਠੇ ਦਾ ਤਮਾਸ਼ਾ ਦਿਖਾਵਾਂਗਾ ਇਹ ਪੱਠੇ ਇੰਜ
ਚਲੋ ਇਸ ਕਰੋ ਕੀ ਲੱਭਾ? ਔਰ ਅਸੀਂ ਘਰ ਦੇ ਜਵਾਈ ਮੈਂ ਤੇ ਹੱਥ ਨਾ ਚੁੱਕੀ ਮੈਂ ਤੇ ਲੱਤਾਂ ਚੁੱਕਾਂਗਾ ਮੈਂ ਤੇਰੀਆਂ ਲੱਤਾਂ ਚੁੱਕਦਾ ਕਹਿੰਦਾ ਤੂੰ ਮੇਰੇ ਹੱਥ ਚੁੱਕਾਂਗਾ ਅਸੀਂ ਇਸ ਘਰ ਦੇ ਜਵਾਈ ਆ ਧਰ ਮੇਰੇ ਸਾਲੇ ਮੈਂ ਨਹੀਂ ਜਾਣਾ ਅੱਬੂ ਡੈਡੀ ਪਾਪਾ ਜਿਹੜੀਆਂ ਤਕਲੀਫਾਂ ਮੈਨੂੰ ਤਾਂ ਮੈਂ ਬਦਲਾ ਲਾਂਗਾ ਹੁਣੇ ਬਦਲਾ ਲਾਂਗਾ ਮੈਂ ਹੁਣੇ ਤੈਨੂੰ ਆਵਾਜ਼ਾਂ ਸੁਣਾ ਦੇਣੀਆਂ ਉਹ ਵੀ ਮੈਂ ਮਰ ਗਈ ਨਾ ਕਰ ਦੇ ਮੈਂ ਬਾਹਰ ਮਰੋੜਦਾ ਕੰਮ ਤੈਨੂੰ ਦੱਸਾਂ ਜੇ ਚਾਚੀ ਦਾ ਦੁੱਧ ਪੀਤਾ ਨਾ ਚੱਲ ਚਾਚੀ ਦਾ ਕਿਦਾਂ ਪੀਦਾ ਤੁਹਾਡੇ ਜਿਸ ਤਰ੍ਹਾਂ ਅੱਗਾ ਪਿੱਛੇ ਹੋ ਜਾਂਦਾ ਅੱਗਾ ਪਿੱਛਾ ਤੁਹਾਡੇ ਕੀ ਹੁੰਦਾ ਹੁਣ ਮੈਨੂੰ ਕਿਤੇ ਲੈਣ ਦੇਣ ਬਣਿਆ ਓਏ ਤੁਹਾਡੇ ਆ ਮਾਫੀ ਲੈਣ ਨਹੀਂ ਬਣਿਆ 6 ਮਹੀਨੇ ਜੇਲ੍ਹ ਚ ਰਿਹਾ ਬਾ ਕੰਜਰ ਦਾ ਨੱਕ ਵੀ ਇੰਜ ਹੋਇਆ ਉਹ ਕਿੰਨੀ ਕੁ ਤਲਬ ਹੁੰਦੀ ਤੇ ਆ ਗੱਲ ਕਰਦਾ ਤੇ ਐਂ ਲੱਗਦਾ ਜਿਵੇਂ ਮੇਰੇ ਤੇ ਥੁੱਕਣ ਲੱਗਾ ਓਏ ਗੱਲ ਨਾ ਟੋਨ ਨਾ ਮਾਰਨਾ ਓਏ ਮੈਨੂੰ ਨਾ ਛੱਡਿਆ ਕੋਈ ਮਾਰ ਕੋ ਮੁੜਿਆ ਏ ਬਸ ਬਹੁਤ ਹੋ ਗਿਆ ਠੀਕ ਹੈ ਨਾ ਬਹੁਤ ਹੋ ਆਪਣੀ ਗਿਆ ਕੁੜੀ ਨੂੰ ਲਾ ਕਿੱਥੇ ਬਹੁਤ ਹੋ ਗਿਆ 7 ਮਹੀਨੇ ਤੋਂ ਜੇਲ੍ਹ ਚ ਕੱਟ ਕੇ ਬਹੁਤ ਕਿਦਾਂ ਹੋ ਗਿਆ ਤੇ ਆਪਣੇ ਘਰ ਲੈ ਕੇ ਜਾਓ ਮੈਂ ਨਹੀਂ ਕਰ ਜਾਣਾ ਮੇਰਾ ਕੋਈ ਘਰ-ਬਾਰ ਨਹੀਂ ਮੇਰਾ ਸਾਰਾ ਕੁਝ ਇੱਥੇ ਹੀ ਹੈ ਸਾਲੂ ਮੈਂ ਨਹੀਂ ਜਾਣਾ ਇੱਥੋਂ ਮੈਨੂੰ ਦੱਸ ਦਵਾ ਇਹਨੂੰ ਕੱਢ ਦੇ ਤੈਨੂੰ ਕਹਿ ਇਹਨੂੰ ਕੱਢ ਦੇ ਮੈਨੂੰ ਦੇਖਾ ਮੈਂ ਮੈਨੂੰ ਕੌਣ ਕਰਦਾ ਤੂੰ ਜਾਵਾਂਗਾ ਇਹ ਜਵਾਈ ਰੱਖਿਆ ਅਜੇ ਸਬਰ ਕਿਸੇ ਚੀਜ਼ ਦਾ ਨਾ ਹੈ ਨਹੀਂ ਹੈ ਮੇਰੇ ਕੋਲ ਮੈਨੂੰ ਮੇਰਾ ਕਮਰਾ ਚਾਹੀਦਾ ਮੈਂ ਤੈਨੂੰ ਨਾ ਧਨੀਏ ਦਾ ਸਿਰਪ ਦਿਆਂ ਤੂੰ ਪੀਤਾ ਇਹ ਘੱਟ ਹੈ ਸਾਲਿਆ ਜਾਨ ਉਹ ਭਣਵਈਏ ਨੂੰ ਦੇ ਸਿਰਫ ਉਹਨੇ ਵੇਖ ਕਿਦਾਂ ਕੁੱਤੀ ਚੀਕਾ ਖਲਾ ਰਿਆ ਉਹ ਚੱਕ ਚੱਕ ਪੇਟੀਆਂ ਚ ਮਾਰਦੇ ਆ ਬਹੁਤ ਬੁਰਾ ਕਰਨ ਦਿਆ ਦੀ ਨਸਲ ਦੇ ਉਹਨੂੰ ਭੈਣ ਦਿੱਤੀ ਆ ਕਿ ਬਿੱਲੀ ਦਿੱਤੀ ਆ ਘੁਮਾ ਮਾਰਦਾ ਹਾਂਜੀ ਹਰ ਕੋਈ ਇੱਕ ਤੋਂ ਵੱਧ ਇਸ ਘਰ ਦੇ ਵਿੱਚ ਠੀਕ ਹੈ ਨਾ ਜਾਨ ਚੱਲ ਜਾਏਗਾ 2-4 ਦਿਨ ਹੋਰ ਆ ਕੀ 2-4 ਦਿਨ ਕਿੰਨੇ ਦਿਨ ਤੇ ਹੋ ਗਏ ਨੇ ਉਹਨੂੰ ਕਦੋਂ ਜਾਣਾ ਉਹਨੇ ਮੈਂ ਕਰਨੀ ਆਪਣੇ ਅੱਬੇ ਨੂੰ ਫੋਨ ਵੇਖੀ ਤੇ ਸਹੀ ਹੋਰ ਇੱਥੇ ਆ ਕੇ ਮੇਰਾ ਪਾਪਾ ਫੈਸਲਾ ਕਰੇਗਾ ਬਲਕਿ ਇੱਥੇ ਆ ਕੇ ਇੱਟ ਨਾਲ ਇੱਟ ਵਜਾਏਗਾ ਤੂੰ ਵੇਖੀ ਜ਼ਰਾ ਇੱਟ ਲੱਭਣੀ ਕੋਈ ਨਹੀਂ ਉਹ ਤੁਹਾਡੇ ਜਵਾਈ ਨੇ ਨਾ ਉਹ ਪੈਨ ਨਾਲ ਰੱਖ ਕੇ ਮੰਜੀ ਇੰਜ ਕੀਤੀ ਐਡਾ ਸੋਹਣਾ ਫਰੇਮ ਬਣਾਇਆ ਨਾ ਉਹਨੇ ਉੱਥੇ ਨੂੰ ਐ ਤੁਰ ਕੇ ਜਾਂਦਾ ਹੀ ਆ ਕੰਮ ਕੋਈ ਸ਼ੁਰੂ ਹੋ ਤੇਰੀ ਮੈਂਟਲੀ ਅਪਰੋਚ ਦੱਸਦੀ ਹੈ ਵਾਲਦਾ ਤੇਰੀ ਕੋਈ ਸ਼ੌਕੀਨ ਔਰਤ ਹੋਈ ਆ ਜਾਣਦੇ ਨਹੀਂ ਆ मेरा बेटा ये पापा है ये मेरे बेटे हैं ये मेरा स्मार्ट बेटा और ये बेटा तो मुझे बहुत ही प्यारा है क्योंकि ये 2 साल मेरे से बड़ा है मेरा मतलब है कि जॉली जॉली ਓਏ ਆਪਣੇ ਕਾਕਾ कि ये ते ब्लैक क्यों ਬਹੁਤ ਬਦਤਮੀਜ਼ ਹੈ ਭਾਈ ये सादा घर है ਓਏ ਪਿਓ ਤੁਹਾਡਾ ਪਿਓ ਇਹ ਪਿਓ ਤੁਹਾਡਾ ਤੁਹਾਡੀ ਮਾਂ ਅੰਨੀ ਸੀ नहीं नहीं एक्चुअली मेरी अम्मी ने एथोपिया च शादी की थी ਅੱਛਾ ਅੱਛਾ थोपिया हाँ जी ये ते काले क्यों है ये एथोपिया से है ना मेरे पापा लेकिन आप ना लग नहीं रहे एक जैसे आपको भाई हमारी जॉली फैमिली हम तो एंजॉय करते हैं हाँ। आप पापा से मिले तो सही ना मिले पापा तो अंकल जी प्यार ले हैं ती 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 हैं नो नो चुप नो कर तू के पीछे 30 रुपए बेची जा रहे हैं अस्सलाम वालेकुम अच्छा जी बेटा हाँ जी तू कोई और देख रहा है बाजी की करन दे आओ जी आओ अब्बा जी आओ की हो रहा है इधर आ जा इधर आ जा नीचे बच्चे ओए ओए ओ खोपती दे बच्चे क्या हुआ है इधर आ जा ओए 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 तमीज नाल ओए ओ ਤੁਸੀਂ ਕੌਣ ਹੈਗੇ ਇੱਥੇ ਆ ਗਏ ਕੀ ਹੈ ਇਹ ਮੇਰਾ ਭਰਾ ਹੈ ਕੌਣ ਇਹ ਸਾਡਾ ਅੱਬਾ ਹੈ ਨਹੀਂ 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 ਹਾਂ ਨਹੀਂ ਨਹੀਂ ਕੀ ਬਕਵਾਸ ਨਾ ਕਰ ਅਸੀਂ ਉਹਦੇ ਭਰਾਵਾਂ ਤੇ ਉਹ ਉਹਦਾ ਅੱਬਾ ਕੌਣ ਆ ਕਾਲਾ ਕਾਲਾ ਓਏ ਅੱਬਾ ਸਾਡਾ ਓਏ ਇਹ ਤੇਰਾ ਪਿਓ ਹੈ ਰਾਤ ਨੂੰ ਤੇਰੀ ਮਾਂ ਨੂੰ ਡਰ ਆ ਜਾਏ ਕੌਣ ਜ਼ਿੰਮੇਦਾਰ ਹੈ एक मिनट क्या हो रहा है तेरा जो फूड पांडा हाँ एक मिनट तमीज कोई नाल समझाएगा यहाँ पर क्या हो रहा है ये आपसे मेरा भाई धोखा कर रहा है हाँ जी नकली फैमिली है असली प्यो ते है साडा ਓਏ ਨਾ ਝੂਠ ਬੋਲੋ ਤੁਸੀਂ ਆਪਣੀ ਇਮਾਨਦਾਰੀ ਨਾਲ ਸਾਰੇ ਦੱਸੋ ਵੀ ਐਸ ਬੰਦੇ ਦਾ ਇਹ ਰਿਜ਼ਲਟ ਹੋ ਸਕਦਾ ਯਾਰ एक मिनट ਤੁਸੀਂ ਇਮਾਨਦਾਰੀ ਨਾਲ ਸਾਰੇ ਦੱਸੋ ਹਾਂ ਐਦਾਂ ਇਹ ਹੋ ਸਕਦਾ ਹਾਂ ਉਹ ਤਾਂ ਮੈਨੂੰ ਵੀ ਯਾਦ ਕਰਾਓ ਮੈਂ ਕਹਿੰਦਾ ਬੇਟੇ ਤੇਰੇ ਦੋ ਪਿਓ ਲਈ ਫਿਰਦਾ ਨਹੀਂ 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 ਇਹ ਮੇਰਾ ਬੱਚਾ ਉਹ ਤਮੀਜ਼ ਨਾਲ ਭਾਈ ਓਏ ਮੈਂ ਚਪੇੜ ਮਾਰੀ ਤੇਰਾ ਓਏ ਗੱਲ ਸੁਣ ਮੇਰੀ ਚਮਲਾ ਜਿਆ ਓਏ ਇਹਨੇ ਤਾਂ ਸਾਨੂੰ ਦੱਸਿਆ ਸੀ ਕਿ
ਤੈਨੂੰ ਜੋ ਚਾਹੀਦਾ ਹੱਥ ਨਾਲ ਲੈ ਲਾ। ਇਹ ਤੇਰਾ ਪਿਓ ਡੋਰੇਮੋਨ ਦਾ ਅੱਬਾ। ਕਿਉਂ ਤੂੰ ਇਹਨੂੰ ਆਪਣਾ ਬਣਾਉਣਾ ਚਾਹੁੰਦਾ ਸੀ? ਵੇ ਤੇ ਸਹੀ ਮਾਂ ਪਿਓ ਆ ਗਏ ਇਹਦਾ। दो नंबर फराटिए झूठे। धोखा किया तुमने मेरे साथ। इसने धोखा किया आपके साथ। ਮਾਫ ਕਰ ਦੇ ਲਾਲਾ। नहीं तेन सजा मिलेगी, तेरी सजा ਮੈਂ है। ਦਿਆਂਗਾ ਇਹਨੂੰ ਸਦਾ। ਉਹ ਗੱਲ ਸੁਣ ਭਾਈ, ਭਾਈ। ਇਹਨੇ ਸਾਨੂੰ ਅਸਲ 'ਚ ਪਹਿਲੇ ਇਹ ਕਿਹਾ ਸੀ ਕਿ ਮੇਰੀ ਫੈਮਿਲੀ ਜਿਹੜੀ ਹੈ ਨਾ ਕਾਰ ਐਕਸੀਡੈਂਟ 'ਚ ਮਰ ਗਈ ਹੈ। ਇਹਨੇ ਕਿਹਾ ਸੀ ਮੇਰੇ ਅੱਬੇ ਦਾ ਫਿਸ ਕੇ ਬਹੁਤ ਬੁਰਾ ਹਾਲ ਹੋ ਗਿਆ। मेरे प्यो तो कार च पूरा ही नहीं आंदा, झूठ बोलन दे। अब्बा जी सजा दियो। ਤੂੰ ਦੱਸ ਬੋਲੇ ਕੀ ਸਦਾ? ਇਹਦੀ ਇੱਕੋ ਸਜ਼ਾ ਹੈ ਕੀ? ਇਹਦਾ ਵਿਆਹ ਮੇਰੇ ਨਾਲ ਕਰਾਓ। ਬਸ ਬਸ ਮੁੰਡੇ ਨੇ ਫੈਸਲਾ ਕਰਤਾ। ਬਸ ਹੋ ਗਿਆ ਫੈਸਲਾ। ਉਹਨੂੰ ਨਹੀਂ ਮੰਨਦੇ ਆ। ਹਾਂਜੀ ਅੱਬਾ ਜੀ ਤੁਸੀਂ ਚਵਲਾ ਜੀ ਏਦਾਂ ਦੇ ਬੰਦੇ ਕਹਿੰਦੇ ਵੀ ਇਹ ਗੱਲ ਪਾਇਆ ਕਾਦੀ ਇਹਦੇ ਠੱਪ ਪਾਈ ਹੋਈ ਹੈ। ਮਸਲਾ ਕੀ ਹੈ ਤੁਹਾਡਾ? ਇਹ ਕੌਣ ਹੈ? ਹਾਂ ਕੀ ਹੈ? ਓਏ ਸੈਕਟਰੀ ਹੈ ਸੈਕਟਰੀ। ਐਡੀ ਸੈਕਟਰੀ ਹੁੰਦੀ ਹੈ? ਓਏ ਬਾਕੀ ਦੀ ਸਹੀ ਦੱਸੋ, ਬਾਕੀ ਦੀ ਔਰਤ ਕਿੱਥੇ ਪਈ ਹੈ? ਸਮਝਾ ਜ਼ਰਾ ਕੀ ਸਮਝਾ ਜ਼ਰਾ? ਮੇਰੇ ਨਾਲ ਆਰਾਮ ਨਾਲ। ਤੇਰੇ ਨਾਲ ਆਰਾਮ ਨਾਲ ਕਿਉਂ ਬੈਠੀ ਵਜਾ? ਤੇਰੇ ਨਾਲ ਕੀ ਤੇਰੇ ਨਾਲ ਆਰਾਮ ਨਾਲ? ਬਦਤਮੀਜ਼ੀ ਨਹੀਂ ਕਰਨੀ, ਮੈਂ ਨਹੀਂ ਬਰਦਾਸ਼ਤ ਕਰਨੀ। ਤੇ ਤੇਰੇ ਨਾਲ ਕੀ ਕਰਨੀ ਹੈ? ਬਦਤਮੀਜ਼ੀ ਤੇਰੇ ਨਾਲ ਕਿਉਂ ਨਹੀਂ ਗੱਲ ਕਰਨੀ ਨਹੀਂ ਹੈ? ਹੱਸਣ ਵਾਲੀ ਵਖੜੀ ਖੀ 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 ਐਵੇਂ ਬੋਲਦਾ ਪਿਆ ਆਵਾਜ਼ ਇਹਨਾਂ ਨਾਲ ਕੋਈ ਬਦਤਮੀਜ਼ੀ ਨਹੀਂ ਕਰਨੀ। ਕਾਦੀ ਸਾਰੀ ਵਾਸਤੇ ਨਾ ਕਰਾਂ? ਟਿਕਟਾਂ ਲੈ ਕੇ ਇੰਜੋਏ ਕਰਨਾ ਹੈ। ਕੋਈ ਤੇਰੀ ਮਾਂ ਦੇ ਕੋਲਾਂ ਤੇ ਨਹੀਂ ਆਏ। ਇੱਕ ਮਿੰਟ ਚੁੱਪ ਕਰੋ। ਇਹਨਾਂ ਨੂੰ ਕਹਿ ਚੁੱਪ ਚੁੱਪ ਕੇ ਰੱਖੋ। ਚੁੱਪ ਕਰੋ। ਆਵਾਜ਼ ਵੀ ਨਾ ਆਵੇ। ਚੁੱਪ ਬਿਲਕੁਲ ਚੁੱਪ। ਉਹ ਸਾਲੀਏ ਉਹ ਟਿੱਡੀਏ ਜੀਏ ਬਦਤਮੀਜ਼ੀ ਕੀਤੀ ਨਾ ਮੈਂ ਚੁੱਕ ਕੇ ਵੇਚ ਛੱਡ ਦਿਆਂਗਾ। ਇੱਕ ਮਿੰਟ ਕੀ ਹੈ? ਚੁੱਪ ਤੂੰ ਵੀ ਚੁੱਪ। ਚਵਲ ਜਿਹੀ ਨਾ ਹੋਵੇ ਤਾਂ ਕਰਦਾ ਕੀ ਹੈ ਫਲੂਦੇ ਵਾਲਾ ਰੇੜਾ? ਉਹ ਜਦ ਦਫਾ ਅੰਦਰ ਜਾ ਕੇ ਨਾ ਮੇਰੇ ਘਰ ਆਓ, ਮੇਰੇ ਬਾਥਰੂਮ 'ਚ ਦੇਖੋ ਇਹਦੇ ਨਾਲੋਂ ਵੱਡਾ ਰੇਜ਼ਰ ਪਿਆ ਹੈ। ਓਏ ਇੱਕ ਮਿੰਟ ਓਏ ਇੱਕ ਮਿੰਟ ਨੀ ਡੱਬ ਕੇ ਮਰ ਜਾ। ਨੀ ਤੇਰਾ ਖਾਣਾ ਖਰਾਬ ਹੋ ਨਹੀਂ, ਨੀ ਤੇਰਾ ਕੱਖ ਨਹੀਂ ਹੋ ਰਹਿਣਾ। ਨੀ ਇੰਨੀ ਦੀ ਬਚੀਏ, ਤੇਰਾ ਬੇੜਾ ਮੇਰੇ ਕੀ ਹੋਣਾ ਹੀ। ਛੱਡ ਦੇ, ਸਾਡੇ ਪਿਓ ਨਾਲ ਲੜਦੀ ਏ। ਆਪਣੇ ਪੁੱਤਰ ਨੂੰ ਉਹ ਕਿਹੜਾ ਪੁੱਤ? ਪਿਓ ਹੈ ਪਿਓ ਹੈ। ਆਪਣੀ ਮਾਂ ਲਿਆ ਕੇ ਚੈੱਕ ਕਰ ਲੈ। ਲਿਆਓ ਚਵਲੇ ਜੀਏ ਅੱਬਾ ਦੀ ਮਾਂ ਨਾ ਬੁਲਾ। ਕਿਉਂ? ਉਹ ਤਾਂ ਬਿਲਕੁਲ ਐਡੀ ਹੋਣੀ ਹੈ। ਦੇਖ ਲੈ ਪੁੱਤਰ ਨੂੰ ਓਏ, ਸਮਝਾ ਓਏ। ਦੇ। ਆਰਾਮ ਨਾਲ ਮੈਂ ਸਾਡੇ ਕਹਿਣਾ ਸੈਕਟਰੀ ਹੈਗੀ ਏ। ਸੱਚੀ ਇਹ ਜਦੋਂ ਜੰਮਣ ਵਾਲਾ ਸੀ ਨਾ ਇਹਨੇ ਆਪਣੀ ਮਾਂ ਦੇ ਕੰਨਾਂ 'ਚ ਧੂਏ ਕਢਾ ਦਿੱਤੇ। ਤੌਬਾ। ਹਾਂ ਤੇ ਜਦੋਂ ਇਹ ਜੰਮਣ ਵਾਲੀ ਸੀ ਇਹਨੇ ਆਪਣੀ ਮਾਂ ਨੂੰ ਤਕਲੀਫ ਹੀ ਨਹੀਂ ਦਿੱਤੀ। ਹਾਂ ਇਹਦੀ ਮਾਂ ਨੂੰ ਉਹਨਾਂ ਦਿਨਾਂ 'ਚ ਨਾ ਨਜ਼ਲਾ ਸੀ। ਉਹਨੇ ਇਹ ਪਈ ਇਹ ਹੋ ਜਾ ਇਹਨੂੰ ਸਮਝਾ ਦੇ। ਸੁਣਿਓ ਕੀ ਸਮਝਦੇ ਹੋ? ਓਏ ਇੱਕ ਮਿੰਟ ਉਹ ਮੇਰਾ ਵਿਆਹ ਰਹਿ ਜਾਣਾ। ਉਹ ਪਿੱਛੇ ਆ ਜਾ, ਲੜਨ ਦੇ ਉਹਦੇ ਨਾਲ। ਲੜਦੇ ਪੈਣੇ ਮੇਰੇ ਚੱਲ ਨਾਲ। ਲਾ ਕੀ ਹੈ? ਹਾਂ ਓਏ ਪਿੰਡ ਉਹ ਬਾਂਦਰੀ ਦਾ ਤਮਾਸ਼ਾ ਹੋ ਰਿਹਾ। ਤੇਰਾ ਖਾਣਾ ਖਰਾਬ। ਤੇਰੀ ਖਾਨੀ ਖਰਾਬ। ਉਹ ਖਾਣਾ ਹੈ ਨਹੀਂ, ਮੈਂ ਕੀ ਕਰਾਂ? ਮੈਂ ਆਪਣੇ ਪਿਓ ਦੀ ਸਾਥ ਲੈਂਦੇ ਪਏ ਹੋ। ਇਹ ਤੁਹਾਡੀ ਮਾਂ ਦਾ ਦੁਸ਼ਮਣ ਹੈ। ਕਿਉਂ ਜੀ? ਕੀ ਇਹ ਜਦੋਂ ਜੰਮਿਆ ਫਾਂ ਤਲਾਕ। ਹਾਂ ਤੇ ਇਹ ਜਦੋਂ ਜੰਮਣ ਵਾਲੀ ਸੀ ਇਹ ਗਈ ਹੈ ਤੇ ਆਪਣੇ ਅੱਬੇ ਦੀ ਰੋਟੀ ਲੈ ਕੇ ਪਿੰਡ ਇੰਜ ਕਰਕੇ ਤੁਰੀ ਜਾਂਦੀ ਹੈ। ਇਹਦੀ ਮਾਂ ਨੇ ਇੰਜ ਕਰਕੇ ਛਾਲ ਮਾਰੀ ਹੈ। ਪਿੱਛੋਂ ਇੱਕ ਬੰਦੇ ਨੇ ਕਿਹਾ ਮਾਸੀ ਤੇਰੀ ਕੋਈ ਚੀਜ਼ ਡਿੱਗ ਪਈ ਹੈ। ਉਹਨੇ ਐਂ ਕਰਕੇ ਦੇਖਿਆ ਨੇ ਕਿਹਾ ਹਾਂ ਇਹ ਤਾਂ ਮੇਰੀ ਹੈ। ਤੁਹਾਡੇ ਪਿਓ ਨੂੰ ਵੋਟ ਮਿਲਣਾ ਚਾਹੀਦਾ ਹੈ। ਉਹ ਤੁਹਾਡੇ ਪਿਓ ਨੂੰ ਵੋਟ ਐਸੇ ਮਿਲਣਾ ਚੀਜ਼ ਦਾ ਇਹ ਦੇਖੋ ਦੋ ਲੱਤਾਂ ਦੇ ਪੂਰਾ ਪਰਾਜ਼ਾ ਖੜਾ ਕਰ ਦਿੱਤਾ ਹੈ। ਆ ਤੇ ਪਲਾਜ਼ੇ ਦੀ ਬੇਸਮੈਂਟ ਦੀ ਦੁਕਾਨ ਖਾਲੀ ਹੈ ਲੈਣੀ ਹੈ। ਓਏ ਭਾਈ ਹੋਰ ਰੁਪਿਆ ਕੀ ਬੇਸਮੈਂਟ ਕਿਹੜੀ? ਤੈਨੂੰ ਆਪਣੀ ਧੁੰਨੀ ਵੀ ਵੇਖਣੀ ਹੋਵੇ ਨਾ ਤੇ ਢਿੱਡ ਚੁੱਕ ਕੇ ਵੇਖਣਾ ਪੈਂਦਾ। ਨਹੀਂ ਹੈ ਵੇ। ਹਾਂ ਮੈਨੂੰ ਧੁੰਨੀ ਵੇਖਣੀ ਪੈਂਦੀ ਨਾ। ਅੱਜ ਤੋਂ ਬਾਅਦ ਤੇਰੀ ਤਨਖਾਹ 'ਚ 2000 ਦਾ ਇਜ਼ਾਫਾ। ਤੂੰ 8 ਦਿਨ ਬਾਅਦ ਐਂ ਦੇਖ ਕੇ ਮੈਨੂੰ ਦੱਸ ਦੇਣਾ ਵੀ ਹੈ। ਕਿੱਥੇ ਤੁਰ ਪਏ ਹੋ? ਨਹੀਂ ਹੋ ਗਿਆ। ਉਹ ਲਾਲਾ ਮੇਰਾ ਵਿਆਹ ਹੋ ਗਿਆ। ਓਏ ਚੁੱਪ। ਗੱਲ ਸੁਣੋ ਭਾਈ, ਸਿੱਧੀ ਗੱਲ ਏ ਇਹ ਕੁੜੀ ਤੇ ਫੈਸਲਾ ਛੱਡੋ। ਕੁੜੀਏ ਕੁੜੀ ਤੇ ਨਹੀਂ ਫੈਸਲਾ। ਇਹਦੇ ਨਾਲ ਵਿਆਹ ਕਰਨਾ ਹੀ ਆ, ਇਹਦੇ ਨਾਲ ਕਰਨਾ। आप फैसला करें। ये आपके पापा है? ਕੁੜੀ हाँ जी।
ਆ ਪਾਪਾ ਜੀ ਜੀ ਤੁਹਾਡੇ ਮੂੰਹ ਦੀ ਬਗੈਰਤੀ ਦੱਸ ਰਹੀ ਸੀ। ਕਰੇ ਜਾ ਇੱਧਰ ਆ ਜਾ ਇਹ ਕੁੜੀਏ ਜੀ ਸਿੱਧੀ ਸਿੱਧੀ ਗੱਲ ਹੈ ਜੀ ਸਾਡੇ ਤਿੰਨੋਂ ਪਿਓ ਪੁੱਤਾਂ ਚ ਤੈਨੂੰ ਕੌਣ ਪਸੰਦ ਹੈ ਇੱਧਰ ਹੋ ਲਿਆ। ਦੋ ਪੁੱਤਰਾਂ ਚੋਂ ਓਏ ਮੇਰੀ ਗੱਲ ਸੁਣੋ ਕੰਨ ਖੋਲ ਕੇ। ਇੱਕ ਮਿੰਟ ਠਹਿਰ ਜਾਓ। ਕੀ ਫੈਸਲਾ ਕਰਨਾ ਹੈ? ਜੀ ਜੀ ਇਹਨੂੰ ਦੂਸਰੇ ਚ ਪਾ ਲਓ ਚਲੋ। ਕੱਲ ਇਹ ਪੁੱਤਰੋ हाँ जी ਕਿ ਮੈਨੂੰ ਇਹ ਮੁੰਡਾ ਪਸੰਦ ਹੈ। ਬੋਕੇ आप बताए मुझे भी आप पसंद है आए आज ही शादी होगी। वालेकुम सलाम प्यारे बाबा जी मुड़ जाओ आज नहीं मुड़ना हाँ ना बाबा उम्र वेला इस उम्र च दवाई भी असर नहीं करती हाँ जी बाबा तू तो मैंने करी जा रहे हैं ਵੇਖੋ और सच्ची मुची आई लव यू साडे पंजाब दी धरती आ यकीन करके जानी कणक ही एडी गरम ओने इंज इंज करके लीड पीछे कर लिया हैं? प्यार करते ने बाबा जी ਵੇਖ ਇਹੋ ਜਿਹੇ ਪਹਿਲੀ ਰਾਤ ਥਕਾ ਦਿੰਦੇ ਆ ਥੱਲੇ ਸੁੱਤੀ ਰਹਿੰਦੀ ਉੱਤੋਂ ਹਿੱਲਦੇ ਰਹਿੰਦੇ ਆ ਬਾਬਾ ਖੁਸ਼ ਹੋ ਗਏ ਉਹ ਯਕੀਨ ਕਰ ਆਪਣੇ ਹਿੱਲਣ ਦੀ ਦਵਾਈ ਨਹੀਂ ਲੈਣੀ ਥੱਲੋਂ ਜਨਾਨੀ ਨੂੰ ਵੀ ਕਹੀ ਜਾਣਾ ਤੂੰ ਵੀ ਹਿੱਲ जो मर्जी हो जाए जिन्ने मर्जी फ्रॉड ला लो पर आज कमेटी लेके जानी है मैं ਉਹ बस ਕਮੇਟੀ ਤੇ ਤੁਹਾਨੂੰ ਦੇਣੀ ਆ ਟੈਨਸ਼ਨ ਕਾਦੀ ਆ ਕਮੇਟੀ ਦੀ कादी टेंशन है देनी पैनी है क्यों ना ਮੈਂ ਪਾਈ ਨਹੀਂ ਤਾਂ ਮੈਨੂੰ ਕਿਆ ਦੇਣੀ ਪੈਣੀ ਆ ਪਾਈ ਆ ਮੇਰੇ ਮਾਲਕਾਂ ਨੇ ਕਮੇਟੀ ਕੱਢ ਆਪਣੇ ਮਾਲਕਾਂ ਨੂੰ ਬਾਹਰ ਅੱਜ ਇਹਨਾਂ ਨੂੰ ਮੈਂ ਦੱਸਣਾ ਹੈਗਾ ਕਿਵੇਂ ਦੇਈਦੀ ਹੈ ਕਮੇਟੀ ਇਹ ਕਮੇਟੀ ਕਿੰਨੇ ਵਾਲੀ ਆ ਲੱਖ ਵਾਲੀ ਲੱਖ ਵਾਲੀ ਹਾਂ ਲੱਖ ਰੁਪਏ ਦੀ ਕਮੇਟੀ ਹੈ ਤੇ ਮਹੀਨੇ ਬਾਅਦ ਕਿੰਨੀ ਦੇਣੀ ਪੈਂਦੀ ਆ ਲੱਖ ਰੁਪਏ ਦੇਣੀ ਪੈਂਦੀ ਹੈ ਨਹੀਂ ਨਹੀਂ ਜਿਹਨੇ ਕਸਟਮਰ ਨੇ ਕਮਾਈ ਆ ਪਾਵੀ ਕਿੰਨੀ ਆ ਲੱਖ ਰੁਪਇਆ ਉਹ ਸਾਲੀਏ ਲੱਖ ਤੇ ਹੋਇਆ ਦੇਣੀ ਕਿੰਨੀ ਆ ਇਹ ਤੇ ਜਦੋਂ ਇਕੱਠਾ ਹੋਣਾ ਉਦੋਂ ਦੇਣੀ ਆ ਜਾਂ ਇਕੱਠਾ ਹੋਣ ਤੋਂ ਪਹਿਲਾਂ ਤਾਂ ਨਹੀਂ ਮਿਲਣੇ ਜਦੋਂ ਇਕੱਠਾ ਹੋਣਾ ਹੈ ਨਾ ਉਦੋਂ 15 ਲੱਖ ਇਕੱਠਾ ਹੋਣਾ ਹੈ ਪਤਾ ਹੈ 1 ਲੱਖ ਰੁਪਈਆ ਹਾਂ ਇਸ ਕੰਮ ਤੋਂ ਇਲਾਵਾ ਵੀ ਕੋਈ ਹੈ ਸਿਸਟਮ ਜਾਂ ਇਹਦੇ ਚੋਂ ਹੀ ਲੱਖ ਇਕੱਠਾ ਕਰ ਲੈਂਦੇ ਹੋ ਇਹਦੇ ਜੀ ਸ਼ੁਕਰ ਅੱਲਾ ਦਾ ਲੱਖਾਂ ਇਕੱਠੇ ਕਰੀ ਦੇਣੇ ਲੱਗੀ ਸਮਝ ਬਈ- ਕਿੱਥੇ ਤੇਰੇ ਕੱਢ ਬਾਹਰ ਏ ਜਰੇ ਮੈਂ ਕਿਹਾ ਸਾਹਿਬ ਜੀ ਕਾਦਾ ਸਿਆਪਾ ਪਾਇਆ ਤੁਸੀਂ ਅਸਲਾਮ ਅਲੈਕੁਮ ਵੇਖਿਆ ਕੀ ਹਾਲ ਹੈ ਮੈਨੂੰ ਵੇਖ ਅਰੇ ਵੇਖ ਲਿਆ ਦੁਖਨਾ ਦਿਓ ਹੈ ਕੀ ਗੱਲ ਬੜੀ ਗੱਲ ਹੈ ਕਮੇਟੀ ਦੇਣੀ ਹੈ ਕਮੇਟੀ ਦੇ ਦੇਣਾ ਤੂੰ ਕੱਲਾ ਹੀ ਬੈਠਾ ਜੇਬ ਕਤਰਾ ਪਿੱਛੇ ਦੇਣਾ ਕਮੇਟੀ ਤੂੰ ਹੀ ਦੇ ਦੇ ਆ ਤੇਰੀ ਭੈਣ ਨੂੰ ਪਿਛਲੇ ਨੂੰ ਕਿਹਾ ਮਾੜਾ ਜਿਹਾ ਐ ਕਰ ਲਿਆ ਹੁਣ ਮਰਨ ਵਾਲਾ ਹੋਇਆ ਉਦੋਂ ਤੇਲ ਆਪਣਾ ਲਿਆਈਦਾ ਹੈ ਭਰਾ ਉਹ ਸਾਡਾ ਕੰਮ ਹੈ ਸਾਨੂੰ ਕਰਨ ਦਿਆ ਕਰੋ ਕੋਈ ਨਹੀਂ ਸਾਡੇ ਪੈਸੇ ਤੁਸੀਂ ਪਿਓ ਪੁੱਤਰ ਇਕੱਠੇ ਬਹਿ ਜਾਓ ਹੈ ਦੇਖੋ ਮੇਰੀ ਗੱਲ ਸੁਣੋ ਜੋ ਮਰਜ਼ੀ ਹੋ ਜੇ ਕੋਈ ਫਰਾਡ ਨਹੀਂ ਚੱਲਣਾ ਇੱਥੇ ਕਮੇਟੀ ਦੇਣੀ ਹੀ ਪੈਣੀ ਹੈ ਤੇਰੀ ਕੀ ਬੇਟੈਮੀ ਭੈਣ ਨਿਕਲਣ ਦੀ ਇੱਕ ਮਿੰਟ ਖਲੋ ਜਾ ਮੈਂ ਦੇਣਾ ਕਿੰਨੀਆਂ ਗੱਲਾਂ ਕਰਦਾ ਮਹੱਲੇ 'ਚ ਭਾਵੇਂ ਤੈਨੂੰ ਕਿਸੇ ਨੇ ਬੱਚਾ ਰੱਖਿਆ ਹੋਵੇ ਜੀ ਤੇਰੇ ਵਰਗੇ ਮੁੰਡੇ ਦੀ ਮਲਕਾਂ ਦੀ ਬੈਠੇ ਜੋ ਕੋਈ ਆਵਾਜ਼ ਨਹੀਂ ਮੈਂ ਸਭ ਬੋਲੀ ਨਾ ਅੱਛਾ ਮੇਰੀ ਗੱਲ ਸੁਣ ਗੱਲ ਪਤਾ ਕੀ ਭਰਾ ਹੈ ਮੇਰਾ ਦੋਸਤ ਹੈ ਦੋਸਤ ਹੈ ਤੇਰਾ ਉਹਨੇ 2 ਮਿੰਟ ਬਾਅਦ ਕਹਿੰਦਾ ਪਾ ਨਾ ਕਮੇਟੀ ਦੇ ਦੇ ਬਸ ਨਹੀਂ ਹੁਣ ਨਹੀਂ ਕਹਿੰਦਾ ਆ ਵੇਖ ਲੈ ਅੱਲਾ ਦੀ ਕਸਮ ਹੈ ਇਹਨੇ ਆਪਣਾ ਫੈਸਲਾ ਬਾਤ ਲੋਕ ਹੈ ਸਦਾਦਾ ਇਹਨੇ ਆਪਣੀ ਸੁਹਾਗ ਰਾਤ ਖਰਾਬ ਕਰ ਲਈ ਕਿਆ ਵੇਖ ਕੇ ਕਹਿੰਦਾ ਚਲੋ ਕੋਈ ਪਤਾ ਕੀ ਟਾਈਮ ਥੋੜਾ ਹੁੰਦਾ ਫੇਰ ਕਹੋਗੇ ਇੰਨਾ ਕੀ ਦਿਖਾਉਣਾ ਕੋਈ ਗੱਲ ਨਹੀਂ ਕੋਈ ਗੱਲ ਜੋ ਮਰਜ਼ੀ ਹੋ ਜੇ ਕਮੇਟੀ ਲੱਖ ਰੁਪਏ ਕਮੇਟੀ ਦੇ ਤੁਸੀਂ ਵੀ ਤੇ ਦਿਓ ਵੇਲਾ ਜਿਨ੍ਹਾਂ ਨੇ ਦਿੱਤੀ ਖੁਸ਼ ਅਗਲੇ ਇਹ ਦੇਣੀ ਪੈਣੀ ਕਮੇਟੀ ਅਗਲੀ ਕਮੇਟੀ ਤੈਨੂੰ ਨਹੀਂ ਸੀ ਦਿੱਤੀ ਹਾਂ ਤੇ ਪਿਛਲੀ ਤੇਰੇ ਪਿਓ ਨੇ ਦੇਣੀ ਆ ਮੈਂ ਅਗਲੀ ਪਿਛਲੀ ਲੈਣੀ ਆ ਦੋਵੇਂ ਕਮੇਟੀਆਂ ਲੈਣੀਆਂ ਮੈਂ ਕਮੇਟੀ ਸਿਰਫ ਪਤਾ ਗੱਲ ਕੀ ਅੱਜ ਨਾ 5-6 ਹਰਾਮ ਦੇ ਇਕੱਠੇ ਬੈਠੇ ਇਹਨਾਂ ਨੇ ਮੇਰੀ ਭੈਣ ਕੱਢ ਕੇ ਜਾਣਾ ਮੈਨੂੰ ਲੱਗ ਗਿਆ ਅੱਛਾ ਬਾਸ਼ਮੀਰ ਵਿੱਚ ਇੱਕ ਗੱਲ ਆ ਭੈਣ ਮਾਨੋ ਨੇ ਮਰਵਾਇਆ ਸਾਨੂੰ ਕੋਈ ਗੱਲ ਨਹੀਂ ਉਹਨੇ ਮਰਵਾਇਆ ਨਾ ਤੂੰ ਐਸਾ ਮਰਵਾ ਲੈ ਦੇਖੋ ਮੇਰੀ ਗੱਲ ਸੁਣੋ ਇਹਦੀ ਵਜ੍ਹਾ ਨਾਲ ਖਾਣਾ ਖਰਾਬ ਹੋਇਆ ਇਹਦੀ ਵਜ੍ਹਾ ਨਾਲ ਮੈਂ ਕੀ ਇਹਦੀ ਵਜ੍ਹਾ ਨਾਲ ਕੀ ਹੋਇਆ ਹੈ ਕਮੇਟੀਆਂ ਪਾਣੀਆਂ ਇਹਦੀ ਵਜ੍ਹਾ ਨਾਲ ਛੜੀਆਂ ਕਾਹਦੇ ਲਈ ਇਹਦੀ ਅੰਮੀ ਮੈਨੂੰ ਕਹਿੰਦੀ ਪੁੱਤ ਕਮੇਟੀ ਪਾ ਲੈ ਮੈਂ ਕਿਹਾ ਖਾਲਾ ਜੀ ਮੇਰੇ ਹਾਲਾਤ ਠੀਕ ਨਹੀਂ ਮੈਂ ਨਹੀਂ ਪਾਉਣੀ ਫਿਰ ਮੈਨੂੰ ਕਹਿੰਦੀ ਨਹੀਂ ਤੂੰ ਪਾ ਮੈਂ ਕਿਹਾ ਤੁਸੀਂ ਬਜ਼ੁਰਗ ਹੋ ਅੱਛਾ ਨਹੀਂ ਲੱਗਦਾ ਕਹਿੰਦੀ ਨਹੀਂ ਤੂੰ ਪਾ ਫਿਰ ਤੇ ਮੈਂ ਹਿੰਮਤ ਕਰਕੇ
ਮੈਂ ਕਿਹਾ ਨਹੀਂ ਖਾਲਾ ਜੀ ਹਾਲਾਤ ਨਹੀਂ ਸਹੀ, ਅੱਛਾ ਸ਼ੂਗਰ ਹੋਈ ਹੈ। ਕਹਿੰਦੀ ਨਹੀਂ ਤੂੰ ਪਾ ਫੇਰ ਪਾਣੀ ਫਿਰ ਭਾਈ ਦੱਸ ਉਨੀ ਕੋਈ ਗੱਲ ਮੇਰਾ ਪੁੱਤਰ ਕਰ ਜਿਹੜੀ ਕੋਈ ਬਰਦਾਸ਼ਤ ਹੋ ਜੇ, ਫਿਰ ਤੈਨੂੰ ਕੱਢ ਦੇਣਗੇ ਬਾਹਰ। ਫਾਇਦਾ ਕਿਰਨ ਨੂੰ ਬੁਰੀ ਬਾਤ ਹੈ ਨਾ, ਇਸ ਤਰ੍ਹਾਂ ਸਾਡੇ ਨਾਲ ਲੱਗਾ ਰਿਹਾ ਔਰਤ ਜ਼ਾਤ ਹੈ, ਛੱਡ ਦੇ। ਅਸੀਂ ਜੋ ਉਹਨਾਂ ਤੂੰ ਵੀ ਜੰਮੀਆਂ ਵਾਲਾ। ਅੱਛਾ ਮੈਂ ਇਹ ਕਹਿ ਰਿਹਾ ਗੱਲ ਉਹ ਕਰੀ ਦੀ ਹੁੰਦੀ ਜਿਹੜੀ ਬਰਦਾਸ਼ਤ ਹੋ ਜਾਏ ਜੀ। ਉਹ ਔਰਤ ਤੁਹਾਡੇ ਵਾਸਤੇ ਨੱਚਦੀ ਹੈ, ਉਹਦਾ ਲੱਗਾ ਨਫਸੀਆਤੀ ਜਾਂਦੇ ਉਧਰ ਹੀ। ਉਹ ਪਿੱਛੇ ਆ, ਉਹ ਪਿੱਛੇ ਆ, ਮੈਂ ਵੇਖ ਲਿਆ। ਤੁਸੀਂ ਤਿੰਨ ਬੰਦੇ ਬੈਠੇ, ਲੱਗਦਾ 3 ਇਡੀਅਟ ਚੱਲਣ ਦੇ ਜੀ। ਜੀ ਮੈਂ ਇਹਦੀ ਵਜ੍ਹਾ ਨਾਲ ਕਮੇਟੀ ਨਹੀਂ ਪਾਣੀ। ਇਹਦੀ ਵਜ੍ਹਾ ਨਾਲ ਕਿਉਂ ਨਹੀਂ ਪਾਣੀ? ਉਹਦੀ ਵਜ੍ਹਾ ਇਹ ਆ ਕਿ ਇਹਦੀ ਅੰਮੀ ਨਾਲ ਮੈਂ ਕਮੇਟੀ ਪਾਈ 10,000 ਰੁਪਇਆ ਮਹੀਨਾ। ਫੇਰ ਮੈਂ ਕਿਹਾ ਖਾਲਾ ਜੀ ਕਮੇਟੀ ਕਿੱਦਣ ਮਿਲੇਗੀ? ਫੇਰ ਕਹਿੰਦੀ 10 ਤਰੀਕ ਨੂੰ। ਫੇਰ ਮੈਂ 10 ਨੂੰ ਕਮੇਟੀ ਲੈਣ ਗਿਆ, 9 ਨੂੰ ਇਹਦੀ ਅੰਮੀ ਨਿਕਲ ਓਹ ਮੈਂ ਇਹ ਨਹੀਂ ਪਾਣੀ ਕਮੇਟੀ। ਇਹਨੇ ਸਾਰਾ ਵਕੂਗਾ ਮੇਰੇ ਅੱਬੇ ਨੂੰ ਸੁਣਾਇਆ, ਫਿਰ 3 ਦਿਨ ਆਪਣੇ ਵਾਲਾ ਚੈੱਕ ਲੈ ਗਏ ਤੇ ਪਿੱਛੇ ਫਿਰਦਾ ਰਿਹਾ। ਮੈਂ ਕਿਹਾ ਪੁੱਤ ਲੈ ਲਾ ਜਿੰਨੇ ਲੈਣੇ। ਮੈਂ 3 ਦਿਨ ਚੈੱਕ ਕੀਤਾ, ਉਹ ਕੈਸ਼ ਹੀ ਨਹੀਂ ਹੋਇਆ, ਡੇਟ ਐਕਸਪਾਇਰ ਹੋ ਗਿਆ ਸੀ। ਆ ਜਿਹੜੇ 2 ਇੱਥੇ ਰਹਿੰਦੇ ਖਾਨਾ ਖਰਾਬ ਦੇ ਪੁੱਤਰ, ਉਹਨਾਂ ਨੂੰ ਵੀ ਤਾਂ ਪੁੱਛ। ਉਹਨਾਂ ਤੋਂ ਬਾਹਰ ਨਹੀਂ ਕੱਢ ਮੰਨਦੇ। ਉਹਨਾਂ ਨੂੰ ਵੀ ਬਾਹਰ ਕੱਢ। ਹਾਂਜੀ ਹਾਂ ਆਪਣੀ ਬਾਹਰ ਕੱਢ, ਇਹਦਾ ਕਦੇ ਅੱਜ ਕਮੇਟੀ ਲੈ ਕੇ ਹੀ ਜਾਣੀ ਹੈ ਬਸ। ਬਾਹਰ ਆ ਓਏ ਛੋਟੇ ਸਾਹਿਬ ਜੀ। ਇਹ ਸਾਹਿਬ ਜੀ ਨੇ ਹੈ। ਮੇਰੇ ਸਾਹਿਬ ਜੀ, ਮੈਂ ਮੁਲਾਜ਼ਮ ਹਾਂ ਇਹਨਾਂ ਦਾ। ਵਾਹ ਸਾਹਿਬ ਜੀ, क्या प्रॉब्लम है? ਕਮੇਟੀ ਦਿਓ ਪ੍ਰੋਬਲਮ ਇੱਧਰ ਮੇਰੇ ਵੇਖ। प्लीज। ਓਏ ਇੱਧਰ ਮੇਰੇ ਵੇਖ। ਨਾ ਇੰਗਲਿਸ਼ ਨਾ ਬੋਲੋ, ਤੁਹਾਡੇ ਪਹਿਲੇ ਚਿਹਰੇ ਦਾ ਨੂਰ ਵੇਖੋ ਕਿੱਥੋਂ ਤੱਕ ਵਧਿਆ ਪਿਆ, ਇੰਨਾ ਬਾਹਰ ਆਉਂਦੇ ਆ। पहले पूछ लेते हो कहो की करना ये? ਕਰਨ ਆਈ, ਤੈਨੂੰ ਪਤਾ ਨਹੀਂ ਕੀ ਕਰਨ ਆਈ? ਕਮੇਟੀ ਲੈਣ ਆਈ ਆ। ਕਮੇਟੀ ਦੇ कितने कमेटी है? ਲੱਖ ਰੁਪਇਆ। वाह, ਲੱਖ ਰੁਪਈਆ ਜਿਵੇਂ ਬਹੁਤ ਵੱਡੀ ਰਕਮ ਹੈ। ਹਾਂ ਤੇ ਮੈਨੂੰ ਦੇ ਦੇ ਯਾਰ, ਰੱਬ ਦਿੰਦਿਆਂ ਨੂੰ ਦਿੰਦਾ। ਕਦੀ ਮੁੱਲ ਵੀ ਲੈ ਲਿਆ ਕਰੋ, ਕੋਈ ਨਹੀਂ। ਮੁੱਲ ਤੇ ਮੈਂ ਤੈਨੂੰ ਦੇ ਦਿਆਂ, ਤੈਨੂੰ ਫਿਰ ਮਜ਼ੇ ਆਉਣ ਲੱਗ ਜਾਂਦੇ ਆ। ਅਮਾਨਾ ਸਾਰੇ ਪਿੱਛੇ ਤਿਆਰ ਹੁੰਦੇ ਆ, ਫਲੈਸ਼ਿੰਗ ਜਿਹਾ ਲਾਉਂਦੇ ਅਸੀਂ ਲਾਲ। ਇਹਨੇ ਆਪਣੀਆਂ ਇੱਟਾਂ ਰਗੜ ਕੇ ਡੱਬੀ 'ਚ ਪਾਈਆਂ। ਕਹਿੰਦਾ ਹੈ ਹੁਣ ਤੇਰੇ ਪੱਲੇ ਕੀ ਰਹਿ ਗਿਆ? ਉਹ ਭੈਣ ਤੇ ਆਪ ਹੀ ਲੱਗਣਾ। ਉਹ ਭੈਣ ਦਾ ਮੰਜਾ ਖਿੱਚ ਕੇ ਸਲਸਲੇ ਦੇ ਨਾਰੇ ਲਾਉਣ ਵਾਲੇ ਆ। ਇਹ ਤੇ ਵੇਖ, ਉਹ ਆਈਏ ਪੈਸੇ ਲੈ, ਲੱਖ ਰੁਪਈਆ। ਲੱਖ ਰੁਪਈਆ ਬਹੁਤ ਜ਼ਿਆਦਾ ਔਕਾਤ ਲੱਖ ਹੈ। ਦੀ ਕਿਹੜੀ ਗੱਲ ਆ? ਲੱਖ ਦੀ ਕੀ ਗੱਲ ਹੈ? ਬਾਜ਼ਾਰ ਜਾਂਦਾ ਹੋਵੇ ਕੋਈ ਲੱਖ ਦੀ ਲਾਹਨਤ ਨਹੀਂ ਪਾਉਂਦਾ ਇਹਨੂੰ। ਤੂੰ ਲੱਖ ਦੀ ਲੱਖ ਕਰਨ ਜਾਈ। कितने अजीम मुकद्दर है तुम्हारे। ਥੈਂਕ ਯੂ। शुगर लमड़ी को तेन कह सकता ਉਹ ਹਲਾਲ ਦੇ ਆ। ਜਾ ਜੋ ਮਰਜ਼ੀ ਹੋ ਲੱਖ ਜੇ, ਰੁਪਇਆ। ਲੱਖ ਰੁਪਏ ਦੇਣਾ ਪੈਣਾ ਹੈ। ਲੱਖ ਰੁਪਇਆ ਇੱਕ ਰਈਸ ਸਾਦੇ ਕੋਲ, ਰਈਸ ਜ਼ਿਆਦਾ ਤੇ ਦੇ ਪੈਸੇ। ਉਹਨੇ ਕਿਹੜਾ ਮੰਨ ਲਿਆ? ਭਾਈ ਰਈਸਜ਼ਾਦੇ 1500 ਤੇ ਤੇਰੀ ਪੂਰੀ ਫੈਮਿਲੀ ਭੱਠੇ ਤੇ ਕੈਦ ਆ। ਉਹ ਫਿਰ ਦੁਸ਼ਮਣੀਦਾਰੀ ਤੇ ਹੁੰਦੀ ਹੈ। ਇਹ ਦੁਸ਼ਮਣੀਦਾਰੀ ਇਹ ਬੇਗੈਰਤੀ ਆ। ਬੰਦੇ ਦਾ ਪੁੱਤਰ ਬਣ। ਬੰਦੇ ਦਾ ਹੀ ਆ। ਤੂੰ ਤਾਂ ਕਹਿੰਦਾ ਸੀ ਭਾਈ ਮੁਖਲੀ ਦਾ।